ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕੇਂਦਰ ਸਰਕਾਰ ਦੇ ਇੱਕ ਹੋਰ ਧੱਕੇ ਬਾਰੇ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਨਾਲ ਕੀਤਾ ਹੈ। ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੇ ਤਹਿਤ ਦੇਸ਼ ਭਰ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 6000 ਰੁਪਈਆ ਪਾਉਂਦੀ ਹੈ ਸਾਲ ਭਰ ਦੇ ਵਿੱਚ। 3 ਕਿਸ਼ਤਾਂ ਦੇ ਵਿੱਚ ਰੁਪਈਏ ਪਾਏ ਜਾਂਦੇ ਨੇ ਤੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਇਸ ਸਕੀਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਕਿਸਾਨ ਆਗੂਆਂ ਦਾ ਇਹ ਦੋਸ਼ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਘਿੜ ਕੱਢ ਰਹੀ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਅਗਵਾਈ ਕਰਕੇ 3 ਕਾਲੇ ਕਾਨੂੰਨ ਸੰਘਰਸ਼ ਛੱਡ ਕੇ ਵਾਪਸ ਕਰਵਾਏ ਸਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦੇ ਫੰਡ ਵੀ ਕੇਂਦਰ ਨੇ ਰੋਕੇ ਹੋਏ ਨੇ। ਹੁਣ ਜਦੋਂ ਆਪਾਂ ਅਕਸਰ ਹੀ ਸੂਬਾ ਸਰਕਾਰ ਦੇ ਫੰਡਾਂ ਦੇ ਬਾਰੇ ਗੱਲਬਾਤ ਕਰਦੇ ਹਾਂ, ਚਾਹੇ ਉਹ RDF ਹੋਵੇ, ਚਾਹੇ ਉਹ ਹੋਰ GST ਦੇ ਵਿੱਚੋਂ ਬਕਾਇਆ ਹੋਵੇ, ਚਾਹੇ ਉਹ ਹੋਰ ਫੰਡ ਹੋਣ, ਆਪਾਂ ਕਹਿੰਦੇ ਹਾਂ ਕਿ ਪੰਜਾਬ ਨੂੰ ਇਹ ਪੈਸਾ ਮਿਲਣਾ ਚਾਹੀਦਾ ਹੈ। ਪਰ ਅਸਲ ਦੇ ਵਿੱਚ ਜਿਹੜੇ ਮੋਦੀ ਸਰਕਾਰ ਦੇ ਸਮਰਥਕ ਨੇ ਜਾਂ ਕਹਿ ਲਓ ਕਿ ਭਗਤ ਨੇ, ਉਹ ਕਹਿੰਦੇ ਨੇ ਕਿ ਕੇਂਦਰ ਸਰਕਾਰ ਤਾਂ ਵੱਖ-ਵੱਖ ਸਕੀਮਾਂ ਤਹਿਤ ਰਾਜਾਂ ਨੂੰ ਪੈਸਾ ਦੇਈ ਜਾਂਦਾ ਹੈ। ਹੁਣ ਉਹਨਾਂ ਨੂੰ ਇਹ ਲੱਗਦਾ ਕਿ ਕੇਂਦਰ ਫੌਜ ਚਲਾ ਰਿਹਾ, ਕੇਂਦਰ ਮੰਨ ਲਓ ਆਰਮੀ ਨੂੰ ਚਲਾ ਰਿਹਾ, ਜਾਂ ਕੇਂਦਰ ਰੇਲ ਨੂੰ ਚਲਾ ਰਿਹਾ, ਜਾਂ ਹੋਰ ਕੰਮ ਕਰ ਰਿਹਾ, ਅਤੇ ਇਹਦਾ ਮਤਲਬ ਹੈ ਕੇਂਦਰ ਸਰਹੱਦਾਂ ਨੂੰ ਕੰਟਰੋਲ ਕਰ ਰਿਹਾ, ਅਤੇ ਇਹਦਾ ਮਤਲਬ ਹੈ ਕਿ ਕੇਂਦਰ ਬਹੁਤ ਵੱਡਾ ਖਰਚਾ ਕਰਦਾ। ਪਰ ਇਹਨਾਂ ਨੂੰ ਅਕਲੋਂ ਵੀ ਹੁਣੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੇਂਦਰ ਨੇ ਸ਼ਕਤੀਆਂ ਦਾ ਅਤੇ ਟੈਕਸਾਂ ਦਾ ਕੇਂਦਰੀਕਰਨ ਕੀਤਾ ਹੋਇਆ, ਜਿਹਦੇ ਕਰਕੇ ਉਹਦਾ ਰਾਜਾਂ ਦੇ ਉੱਤੇ ਇੱਕ ਤਰੀਕੇ ਨਾਲ ਅਸਿੱਧਾ ਰਾਜ ਹੀ ਹੈ ਕਿ ਰਾਜ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਸਕਦੇ। ਇਹ ਜਿਹੜੇ ਕੇਂਦਰ ਨੂੰ ਪ੍ਰੋਟੈਕਟ ਕਰਦੇ ਨੇ ਨਾ ਮੋਦੀ ਸਰਕਾਰ ਦੇ ਭਗਤ, ਇਹ ਉਹੀ ਕੇਂਦਰ ਸਰਕਾਰ ਹੈ ਜਿਹਨੇ ਰਾਜ ਦੇ ਵਿਸ਼ੇ ਖੇਤੀ ਦੇ ਵਿੱਚ ਅੱਗੇ ਲੰਘ ਕੇ ਕਾਨੂੰਨ ਬਣਾਏ, ਅਤੇ ਜਿਹਨੇ ਰਾਜ ਦਾ ਵਿਸ਼ਾ ਪਾਣੀ ਅੱਜ ਸੁਪਰੀਮ ਕੋਰਟ ਦੇ ਵਿੱਚ ਹੈ, ਜਾਂ ਜਿੱਦੇ ਵੀ ਉਹ ਮਸਲਾ ਹੱਲ ਹੋਇਆ ਉਹਨੂੰ ਉਹ ਆਈ ਵਾਰ ਸੁਪਰੀਮ ਕੋਰਟ ਇਹ ਗੱਲ ਕਹਿ ਦਿੰਦਾ ਕਿ ਕੇਂਦਰ ਸਰਕਾਰ ਦੇ ਸਾਲਸੀ ਬਣਾ ਲਓ ਉਹਨੂੰ, ਅਤੇ ਉਸ ਹਿਸਾਬ ਨਾਲ ਤੁਸੀਂ ਨਜਿੱਠ ਲਓ, ਜਦ ਕਿ ਉਹ ਮਸਲਾ ਹੀ ਅਸਲ ਦੇ ਵਿੱਚ ਰਾਜਾਂ ਦਾ ਹੈ। ਪਰ ਕੇਂਦਰ ਨੇ ਟ੍ਰਿਬਿਊਨਲ ਬਣਾ, ਕੇਂਦਰ ਨੇ ਹੋਰ ਚੀਜ਼ਾਂ ਬਣਾ ਕੇ ਅਖੀਰ ਉਹ ਨਿਆਂ ਦੀ ਕਚਹਿਰੀ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ, ਅਤੇ ਇਸ ਕਰਕੇ ਉਹ ਹੁਣ ਇੱਕ ਤਰੀਕੇ ਨਾਲ ਕੇਂਦਰ ਨੇ ਆਪਣਾ ਵਿਸ਼ੇ ਬਣਾ ਲਿਆ ਪਾਣੀ। ਹੁਣ 2 ਚੀਜ਼ਾਂ ਦੇ ਵਿੱਚ ਤਾਂ ਤੁਸੀਂ ਦੇਖਿਆ, ਤੀਜੇ ਮਸਲੇ 'ਚ ਤੁਸੀਂ ਦੇਖ ਲਓ ਕਿ ਕੇਂਦਰ ਜਿਹੜੇ ਪੰਜਾਬ ਦੇ DGP ਲਾਉਣੇ ਆ ਜਾਂ ਹੋਰ ਜਿਹੜੇ ਆ, ਉਹ ਕੇਂਦਰ ਆਪਣੇ ਪੱਧਰ 'ਤੇ ਹੀ ਤੈਅ ਕਰ ਦਿੰਦਾ ਕਈ ਵਾਰੀ, ਜ਼ਿਆਦਾਤਰ ਨਹੀਂ ਗਾ, ਕਈ ਵਾਰੀ ਉਹ ਕਹਿੰਦੇ ਨਹੀਂ ਅਸੀਂ ਤਾਂ ਲਾਤਾ। ਅਤੇ ਫਿਰ ਪੰਜਾਬ ਸਰਕਾਰ ਦੀ ਪਾਵਰ ਕਿੱਥੇ ਹੈ? ਕਿ ਪੰਜਾਬ ਸਰਕਾਰ ਦਾ ਕੰਮ ਸਿਰਫ ਇਹ ਨਹੀਂ ਹੈ ਕਿ 2017 ਦੀਆਂ ਵੋਟਾਂ ਆਈਆਂ, 22 ਦੀਆਂ ਆਈਆਂ, ਪਾਰਟੀਆਂ ਹਲਾ ਲਾਲਾ ਕਰਕੇ ਸਟੇਜਾਂ ਤੋਂ ਭਾਸ਼ਣ ਦੇਈ ਜਾਂਦੀਆਂ, ਰੌਲਾ ਪਾਈ ਜਾਂਦੀਆਂ, 117 ਕੈਂਡੀਡੇਟ ਦੇ ਦਿੰਦੀਆਂ, ਜਿਹਦੇ ਵੱਧ ਜਿੱਤ ਗਏ ਉਹਦੇ MLA ਆਪਣਾ ਵਿਧਾਇਕ ਦਲ ਦਾ ਨੇਤਾ ਚੁਣ ਲੈਂਦੇ ਆ। ਕਈ ਤਾਂ ਪਹਿਲਾਂ ਤਾਂ ਲੰਬੇ ਹੀ ਚੁਣ ਲੈਂਦੇ ਸੀ ਕਿਹਨੇ ਬਣਨਾ, ਮੁੜ ਕੇ ਕਾਂਗਰਸੀ ਦਿੱਲੀਓਂ ਚੁਣ ਲੈਂਦੇ ਸੀ, ਇਹਨਾਂ ਨੇ ਵੀ ਦਿੱਲੀਓਂ ਹੀ ਚੁਣ ਲਿਆ। ਸੋ ਉਹਦੇ 'ਚ ਜੇ ਚੁਣ ਲਿਆ ਉਸ ਤੋਂ ਬਾਅਦ ਮੁੱਖ ਮੰਤਰੀ ਬਣ ਗਿਆ, ਬਸ ਫਿਰ ਏਜੰਸੀਆਂ ਦੇ ਇਸ਼ਾਰੇ 'ਤੇ ਕੇਂਦਰ ਦੇ ਦਬਕੇ ਦੇ ਹੇਠ ਕੰਮ ਕਰੀ ਗਿਆ। ਕੀ ਇਹ 3 ਕਰੋੜ ਲੋਕਾਂ ਦੀ ਨੁਮਾਇੰਦਗੀ ਹੈ? ਕਿ ਇਸ ਤਰ੍ਹਾਂ ਸੂਬਿਆਂ ਨੂੰ ਤੁਸੀਂ ਇਖਤਿਆਰ ਦਿਓਗੇ ਕਿ ਉਹ ਬਸ ਉਹਨਾਂ ਲੋਕਾਂ ਦਾ ਕੰਮ ਸਿਰਫ ਵੋਟਾਂ ਪਾਉਣਾ, ਨਾ ਉਹਨਾਂ ਕੋਲ ਕੋਈ ਪਾਵਰ ਹੈ, ਨਾ ਉਹ ਕੋਈ ਆਪਣੇ ਤਰੀਕੇ ਨਾਲ ਆਪਣੇ ਹਿਸਾਬ ਦੇ ਨਾਲ ਕੋਈ ਫੈਸਲਾ ਲੈ ਸਕਦੇ ਆ। BSF ਦਾ ਹੀ ਮਾਮਲਾ ਦੇਖ ਲਓ, ਸਰਹੱਦ ਵਧਾ ਕੇ 50 ਕਿਲੋਮੀਟਰ ਕਰਤੀ। ਪੰਜਾਬ ਵਰਗਾ ਕਿੱਡਾ ਕੁ ਪੰਜਾਬ ਆ, 50 ਕਿਲੋਮੀਟਰ ਕਰਕੇ ਤਾਂ ਘੱਟੋ ਘੱਟ ਜੇ ਸਾਡੇ 25 ਦੇ ਕਰੀਬ 22-25 ਜ਼ਿਲ੍ਹੇ ਨੇ, ਅਤੇ ਅੱਧੋ ਵੱਧ ਜ਼ਿਲ੍ਹੇ ਤਾਂ ਵੈਸੇ ਹੀ ਜਦ 'ਚ ਆ ਗਏ 50 ਕਿਲੋਮੀਟਰ ਦੇ ਘੇਰੇ ਦੇ ਨਾਲ। ਤੁਸੀਂ ਉਹ ਪਠਾਨਕੋਟ ਤੋਂ ਲੱਗ ਪਓ ਅਤੇ ਅਖੀਰ ਉਹ ਫਾਜ਼ਿਲਕਾ ਤੱਕ ਕਿੰਨੀ ਹੱਦ ਬਣੂਗੀ 50-50 ਕਿਲੋਮੀਟਰ ਕਰਕੇ। ਸੋ ਖੈਰ ਆਪਾਂ ਹੁਣ ਅੱਗੇ ਵੱਧਦੇ ਹਾਂ, ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ 'ਤੇ ਆਉਣੇ ਆ। ਇਹਦੇ ਵਿੱਚ 45% ਕਿਸਾਨਾਂ ਨੂੰ ਬਾਹਰ ਕੱਢ ਦਿੱਤਾ ਗਿਆ, ਅਤੇ ਪੰਜਾਬ ਇੱਕੋ ਇੱਕ ਵਾਹਿਦ ਸੂਬਾ ਹੈ ਦੇਸ਼ ਭਰ ਦੇ ਵਿੱਚੋਂ ਜਿਹਦੇ ਵਿੱਚ ਸਭ ਤੋਂ ਵੱਧ ਲਾਭਪਾਤਰੀ ਕਿਸਾਨਾਂ ਨੂੰ ਇਸ ਸਕੀਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਅਤੇ ਪਹਿਲੇ ਹੀ ਆਰਥਿਕ ਸੰਕਟ ਦੇ ਨਾਲ ਜੂਝ ਰਹੀ ਕਿਸਾਨੀ ਨੂੰ ਮੋਦੀ ਸਰਕਾਰ ਨੇ ਇੱਕ ਹੋਰ ਜਿਹੜਾ ਝਟਕਾ ਦਿੱਤਾ। ਆਰਥਿਕ ਸੰਕਟ ਦੀ ਝੰਬੀ ਕਿਸਾਨੀ ਨੂੰ ਮੋਦੀ ਸਰਕਾਰ ਦਾ ਇੱਕ ਹੋਰ ਝਟਕਾ। ਇਹਦੀਆਂ ਜਿਹੜੀਆਂ ਸ਼ਰਤਾਂ ਨੇ ਉਹ ਕੀ ਨੇ? ਇਹਦੀਆਂ ਸ਼ਰਤਾਂ ਇਹ ਨੇ ਕਿ 5 ਏਕੜ ਤੋਂ ਘੱਟ ਜਿਹੜੇ ਕਿਸਾਨਾਂ ਕੋਲ ਮਾਲਕੀ ਹੈ ਜ਼ਮੀਨ ਦੀ, ਉਹਨਾਂ ਨੂੰ ਇਹ 6000 ਰੁਪਈਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਂਦਾ ਹੈ। ਅਤੇ ਇਹਦਾ ਆਧਾਰ ਹੁਣ ਕੇਂਦਰ ਸਰਕਾਰ ਨੇ ਬਣਾਇਆ ਜੇ ਫਾਰਮ। ਜੇ ਫਾਰਮਾਂ ਦੇ ਵਿੱਚ ਇਹ ਗੱਲ ਦੱਸੀ ਜਾਂਦੀ ਹੈ ਕਿ ਜੇਕਰ ਜੇ ਫਾਰਮਾਂ ਤੋਂ ਕੇਂਦਰ ਸਰਕਾਰ ਕੁੱਲ ਆਮਦਨ ਦੇਖ ਲਈ ਹੈ, ਪਰ ਇਸ ਆਮਦਨੀ ਦੇ ਵਿੱਚੋਂ ਕਿਸਾਨਾਂ ਦੇ ਜਿਹੜੇ ਲਾਗਤ ਖਰਚੇ ਉਹ ਘਟਾਏ ਨਹੀਂ ਜਾਂਦੇ। ਇਹਦੇ ਕਰਕੇ ਵੱਡੀ ਗਿਣਤੀ ਕਿਸਾਨ ਅਯੋਗ ਕਰਾਰ ਦੇ ਦਿੱਤੇ ਜਾਂਦੇ ਆ। ਹੁਣ ਮੰਨ ਲਓ ਇੱਕ ਕਿਸਾਨ ਮਾਤੜ ਹੈ, ਉਹਦੇ ਕੋਲ ਪੈਲੀ ਹੈ 2 ਏਕੜ, ਪਰ ਉਹ ਠੇਕੇ 'ਤੇ ਲੈ ਕੇ 10-12 ਏਕੜ ਉਹ ਖੇਤੀ ਕਰ ਰਿਹਾ। ਜ਼ਾਹਰ ਜੀ ਗੱਲ ਹੈ, ਜੇ ਉਹ 5 ਕਿੱਲਿਆਂ ਤੋਂ ਵੱਧ ਦੀ ਫਸਲ ਵੇਚ ਰਿਹਾ, ਉਹਦੇ ਜੇ ਫਾਰਮਾਂ 'ਤੇ ਉਹ ਆਊਗੀ। ਜਦੋਂ ਜੇ ਫਾਰਮਾਂ 'ਤੇ ਆਊਗੀ ਅਤੇ ਉਹ ਉਸ ਫਸਲ ਨੂੰ ਗਿਣ ਕੇ ਅਤੇ ਉਹਦੇ 'ਚੋਂ ਮਾਈਨਸ ਕਰ ਦਿੱਤਾ ਜਾਊਗਾ ਕਿ ਬਈ ਤੂੰ ਤਾਂ ਬਾਹਰ ਕੱਢ ਦਿੱਤਾ ਜਾਊਗਾ ਕਿ ਤੇਰੇ ਕੋਲ ਤਾਂ ਇੰਨਾ ਜੇ ਫਾਰਮ ਹੈ, ਤੇਰੇ ਕੋਲ ਇੰਨੇ ਲੱਖ ਦੇ ਨੇ, ਅਤੇ ਤੂੰ ਤਾਂ ਇਸ ਸਕੀਮ ਦੇ ਵਿੱਚ ਆਉਂਦਾ ਹੀ ਨਹੀਂ ਗਾ। ਪਰ ਅਸਲ ਦੇ ਵਿੱਚ ਤਾਂ ਉਹ 2 ਕਿੱਲਿਆਂ ਦੀ ਮਾਲਕ ਆ ਨਾ,
ਕਈ ਤਾਂ ਕਈਆਂ ਕੋਲ ਤਾਂ ਪਹਿਲੀ ਹੈ ਨਹੀਂ ਕਿਸਾਨਾਂ ਕੋਲੇ, ਉਹ ਪਹਿਲਾਂ ਠੇਕੇ ਤੇ ਫਿਰ ਹਿੱਸੇ ਤੇ ਜਾਂ ਚੌਥੇ ਹਿੱਸੇ ਤੇ ਉਹ ਵਾਹੀ ਕਰਦੇ ਨੇ ਤੇ ਬੀਜਦੇ ਨੇ ਤੇ ਸਾਰਾ ਕੁਝ ਕਰਦੇ ਨੇ। ਸੋ ਉਹ ਉੱਥੇ ਉਹ ਕੀ ਕਰਨਗੇ? ਪਰ ਤੁਸੀਂ ਤਾਂ ਆਧਾਰ ਬਣਾ ਲਿਆ ਜੇ ਫਾਰਮ ਦਾ। ਔਰ ਜਿਹੜੀ ਦੂਜੀ ਗੱਲ ਹੈ ਉਹ ਇਹ ਹੈ ਕਿ 17 ਲੱਖ ਕਿਸਾਨਾਂ ਦੇ ਖਾਤਿਆਂ 'ਚ 6000 ਰੁਪਏ ਆਉਂਦਾ ਸੀਗਾ। ਹੁਣ ਸਾਲ 2023-24 ਨੂੰ ਜਿਹੜਾ ਆਊਗਾ ਉਹ 9,33,000 ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ। 45% ਕਿਸਾਨਾਂ ਤੇ ਕੱਟ ਲਾ ਦਿੱਤਾ ਹੈ। ਕੇਂਦਰ ਸਰਕਾਰ ਸਿੱਧੇ ਤੌਰ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਇਹ ਧੱਕਾ ਕਰ ਰਹੀ ਹੈ, ਕਿਉਂਕਿ ਜਿਹੜੇ ਤੁਸੀਂ ਬੰਦੇ ਕੱਢੇ ਨੇ, ਜਾਂ ਤਾਂ ਜਦੋਂ ਉਹ ਲੌਗਇਨ ਕਰਕੇ ਜਦੋਂ ਆਪਣੀ ਇਨਫੋਰਮੇਸ਼ਨ ਆਪਣੀ ਜਾਣਕਾਰੀ ਦਰਜ ਕਰ ਰਹੇ ਸੀਗੇ ਤਾਂ ਤੁਸੀਂ ਟੈਕਨੀਕਲ ਤੌਰ ਤੇ ਉਦੋਂ ਉਹਨਾਂ ਨੂੰ ਯੋਗ ਕਰਾਰ ਦੇ ਦਿੰਦੇ। ਉਹਨਾਂ ਨੂੰ ਲੱਗਦਾ ਕਿ ਠੀਕ ਹੈ ਅਸੀਂ ਇਸ ਸਕੀਮ ਦੇ ਘੇਰੇ ਦੇ ਵਿੱਚ ਨਹੀਂ ਆਉਂਦੇ ਤਾਂ ਅਸੀਂ ਯੋਗ ਕਰਾਰ ਦੇ ਦਿੰਦੇ ਹਾਂ। ਇਸੇ ਤਰ੍ਹਾਂ ਤੁਸੀਂ ਦੇਖੋ ਕਿ ਕੇਂਦਰ ਸਰਕਾਰ ਦੀਆਂ ਹੋਰ ਜਿਹੜੀਆਂ ਸਕੀਮਾਂ ਨੇ ਉਹਨਾਂ ਦਾ ਲਾਹਾ ਲੈ ਕੇ ਧਨਾੜ ਬੰਦੇ, ਉਹਨਾਂ ਸਬਸਿਡੀਆਂ ਨੂੰ ਖਾ ਕੇ ਧਨਾੜ ਬੰਦੇ, ਜਦ ਕਿ ਆਮ ਬੰਦੇ ਤੱਕ ਉਹ ਪਹੁੰਚ ਗਏ ਨਹੀਂ। ਆਮ ਕਿਸਾਨ ਨੂੰ ਉਹਨਾਂ ਦਾ ਲਾਹਾ ਹੀ ਨਹੀਂ ਮਿਲਿਆ। ਸਭ ਤੋਂ ਵੱਡਾ ਸਵਾਲ ਤਾਂ ਕੇਂਦਰ ਨੂੰ ਇਹ ਹੈ ਕਿ ਜੇਕਰ ਅੱਜ ਤੁਸੀਂ ਕੱਢਤਾ ਸਾਡਾ ਤਕਰੀਬਨ 9 ਲੱਖ ਕਿਸਾਨ ਇਹਦੇ ਵਿੱਚੋਂ ਬਾਹਰ ਕੱਢਤਾ ਤਾਂ ਉਹਦੇ ਜਿਹੜੇ ਖਾਤਿਆਂ 6000 ਰੁਪਏ ਆਉਂਦਾ ਸੀ, ਜਿਹੜੇ ਉਹਨੂੰ ਆਸਰਾ ਲਾਉਂਦੇ ਸੀ ਮਾੜਾ ਮੋਟਾ, ਉਹ ਹੁਣ ਕੀ ਕਰੂਗਾ? ਦੂਜਾ ਇਹ ਕਿ ਤੁਸੀਂ ਹੁਣ ਕੋਈ ਕਿਸਾਨੀ ਤੋਂ ਕਿਹੜ ਕੱਢ ਰਹੇ ਹੋ ਕਿ ਇਹਨਾਂ ਨੇ ਤੁਹਾਡੇ ਖਿਲਾਫ ਆਵਾਜ਼ ਚੁੱਕੀ ਹੈ। ਤੀਜਾ ਇਹ ਕਿ ਜੇਕਰ ਉਹ ਟੈਕਨੀਕਲ ਤੌਰ 'ਤੇ ਗਲਤ ਸੀ ਤਾਂ ਪਹਿਲਾਂ ਇਹਨਾਂ ਨੂੰ ਕਿਉਂ ਦਰਜ ਕੀਤਾ ਗਿਆ? ਇਸੇ ਤਰ੍ਹਾਂ ਗੁਜਰਾਤ ਦੇ ਵਿੱਚ 18% ਕਿਸਾਨ ਕੱਢੇ ਨੇ, ਉੱਤਰ ਪ੍ਰਦੇਸ਼ ਦੇ ਵਿੱਚ 16%, ਮਹਾਰਾਸ਼ਟਰ ਦੇ ਵਿੱਚ 11% ਦੀ ਕਮੀ ਦਰਜ ਕੀਤੀ ਗਈ ਹੈ, ਜਿਹੜੀ ਕਿ ਮੋਦੀ ਸਰਕਾਰ ਦਾ ਸਰਾਸਰ ਧੱਕਾ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।